हर बारी इदां ही हुंदा कि जदों कि कोई भी इहो जिहा घटना हुंदी है तो प्रशासन नहीं कहता कि साडे असीं नेड़े हाँ, असीं बहुत नेड़े, असीं पहुँच गए, असीं आ आइडेंटिफाई कर लिया हैगा। बार बार यही बयान आउंदे ने सामने। ये रोज़ आके जी सानू गलबात करते सी, हुण घटनी शुरू हो गई। पहला साडे कोल इत्थे कोई प्रशासन दा आके सानू दसदा सीगा गल आके, या सानू नाल लेके जांदा सीगा कि भी आओ जी कैमरे चैक करांगे जी, आ फलानी जगह ते जाना। हुण वो काम बंद कर दिता। ਜਦੋਂ MC ਇਲੈਕਸ਼ਨ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ, ਘਟਨਾਵਾਂ ਜਿਹੜੀਆਂ ਨੇ ਜਿਹੜੀ ਪਹਿਲਾਂ ਹੋਈਆਂ ਉਹਦੇ ਉੱਤੇ ਗੱਲ ਕਰਨੀ ਬਿਲਕੁਲ ਬੰਦ ਹੋ ਗਈ ਆ। ਕੀ ਲੱਗਦਾ ਕਿ ਪ੍ਰਸ਼ਾਸਨ ਜਿਹੜੀ ਆ ਜਾਂ ਜਿਹੜੀ ਇੱਥੋਂ ਦੇ ਚਲਾਉਣ ਵਾਲੇ ਨੇ ਹਨਾ ਇਸ ਸਿਟੀ ਨੂੰ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਵੀ ਕਿਹੜੀ ਗੱਲ ਜ਼ਰੂਰੀ ਆ। ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਲੈਕਸ਼ਨ ਜ਼ਰੂਰੀ ਹੈ ਕਿ ਜਿਹੜੀ ਬੇਅਦਬੀ ਹੋਈ ਉਹ ਜ਼ਰੂਰੀ ਆ, ਉਹਦੇ ਉੱਤੇ ਕਾਰਵਾਈ ਕਰਨੀ ਜ਼ਰੂਰੀ ਆ। ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਇੱਦਾਂ ਦੀ, ਕਿਸੇ ਦੇ ਵੀ ਬੱਚੇ ਦੇ ਨਾਲ ਹੁੰਦੀ ਹੈ, ਕਿਸੇ ਕੁਛ ਵੀ ਹੁੰਦਾ, ਜਦੋਂ ਪ੍ਰਸ਼ਾਸਨ ਇਸ ਤੇ ਢਿੱਲਾ ਵਿਖਾਵੇ ਪੈਰਾ ਤਾਂ ਲੋਕਾਂ ਨੂੰ ਇਕੱਠੇ ਹੋ ਕੇ ਉੱਤੇ ਪੈਰਵਾਈ ਕਰਾਉਣੀ ਚਾਹੀਦੀ ਆ। ਜਦੋਂ ਨੌਜਵਾਨ ਤੁਰਦਾ ਤਾਂ ਜਿਹੜੇ ਪ੍ਰਸ਼ਾਸਨ ਵਾਲੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਹੁੰਦੀ ਆ। ਕਿਉਂਕਿ ਅਸੀਂ ਗੱਲ ਕਰਨੀ ਹੈ ਸਾਫ਼ ਸੁਥਰੀ ਸਿੱਧੀ ਗੱਲ ਕਰਨੀ ਹੈ ਕਿ ਜਦੋਂ ਪੰਜਾਬ ਦੇ ਨੌਜਵਾਨ ਬੋਲਣਾ ਸ਼ੁਰੂ ਕਰਨ, ਸਫਾਈ ਕਰਨ ਸ਼ੁਰੂ ਕਰਨ, ਗੰਦ ਹਟਾਉਣ ਲੱਗਣ, ਨਸ਼ਿਆਂ ਤੋਂ ਲੋਕਾਂ ਨੂੰ ਬਚਾਉਣ ਲੱਗਣ, ਤੁਸੀਂ ਉਹਨਾਂ ਨੂੰ ਜੇਲ੍ਹ 'ਚ ਡੱਕ ਦੇਣਾ। ਵੀ ਡੱਕ ਲਓ, ਫਿਰ ਕਿੰਨੀ ਕੁ ਜੇਲਾਂ ਲੰਬੀਆਂ ਬਣਾਓਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਗੁੜਕਾ ਸਾਹਿਬ ਦੀ ਪੈਰਵੀ ਦੇ ਵਿਰੋਧ ਵਜੋਂ ਅਜੇ ਤੱਕ ਇਨਸਾਫ ਨਾ ਮਿਲਣ ਨੂੰ ਲੈ ਕੇ ਜਿਹੜਾ ਸੰਗਤ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਨਿਹੰਗ ਸਿੰਘ ਫੌਜਾਂ ਸਾਡੇ ਨਾਲ ਹੈ, ਜਿਹੜੇ ਇਸ ਪ੍ਰੋਟੈਸਟ ਦੀ ਸਮੁੱਚੀ ਜਿਹੜਾ ਪੈਰਵਾਈ ਕਰ ਰਹੇ ਆ। ਜਤਨਾ ਬਈ ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ, ਕੀ ਅਪਡੇਟ ਹੈ? ਅਜੇ ਤੱਕ ਤਕਰੀਬਨ 18 ਦਿਨ ਬੀਤ ਚੁੱਕੇ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋਸ਼ੀਆਂ ਨੂੰ ਫੜਨ ਨੂੰ ਲੈ ਕੇ ਜਾਂ ਆਇਡੈਂਟੀਫਾਈ ਕਰਨ ਨੂੰ ਲੈ ਕੇ ਕੋਈ ਗੱਲਬਾਤ ਹੋ ਸਕੀ ਹੈ ਜੀ? ਦੇਖੋ, ਜਿਸ ਤਰੀਕੇ ਉਹ ਗੱਲਬਾਤ ਕਰਦੇ ਨੇ ਉਸ ਤੋਂ ਇਹੀ ਜਾਪਦਾ ਕਿ ਹਾਂ ਵੀ ਉਹ ਕਾਰਵਾਈ ਕਰ ਰਹੇ ਨੇ। ਹਰ ਵਾਰੀ ਇਦਾਂ ਹੀ ਹੁੰਦਾ ਕਿ ਜਦੋਂ ਕਿ ਕੋਈ ਵੀ ਇਹੋ ਜਿਹਾ ਘਟਨਾ ਹੁੰਦੀ ਹੈ ਤਾਂ ਪ੍ਰਸ਼ਾਸਨ ਨਹੀਂ ਕਹਿੰਦਾ ਕਿ ਸਾਡੇ ਅਸੀਂ ਨੇੜੇ ਹਾਂ, ਅਸੀਂ ਬਹੁਤ ਨੇੜੇ, ਅਸੀਂ ਪਹੁੰਚ ਗਏ, ਅਸੀਂ ਆ ਆਇਡੈਂਟੀਫਾਈ ਕਰ ਲਿਆ ਹੈਗਾ। ਬਾਰ ਬਾਰ ਇਹੀ ਬਿਆਨ ਆਉਂਦੇ ਨੇ ਸਾਹਮਣੇ। ਪਰ ਨਾਲ ਸਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਵੀ ਇਹ ਦਿਨਾਂ ਨੂੰ ਬਹੁਤ ਲੰਬਾ ਜਾ ਰਿਹਾ ਹੈ ਕੰਮ, ਕਿ ਵੀ ਇਹ ਰੋਜ਼ ਆ ਕੇ ਜਿਹੜੀ ਸਾਨੂੰ ਗੱਲਬਾਤ ਕਰਦੇ ਸੀ, ਹੁਣ ਘਟਣੀ ਸ਼ੁਰੂ ਹੋ ਗਈ। ਪਹਿਲਾਂ ਸਾਡੇ ਕੋਲ ਇੱਥੇ ਕੋਈ ਪ੍ਰਸ਼ਾਸਨ ਦਾ ਆ ਕੇ ਸਾਨੂੰ ਦੱਸਦਾ ਸੀਗਾ ਗੱਲ ਆ ਕੇ, ਜਾਂ ਸਾਨੂੰ ਨਾਲ ਲੈ ਕੇ ਜਾਂਦਾ ਸੀਗਾ ਕਿ ਵੀ ਆਓ ਜੀ ਕੈਮਰੇ ਚੈੱਕ ਕਰਾਂਗੇ ਜੀ, ਆ ਫਲਾਣੀ ਜਗ੍ਹਾ ਤੇ ਜਾਣਾ। ਹੁਣ ਉਹ ਕੰਮ ਬੰਦ ਕਰ ਦਿੱਤਾ। ਅਸੀਂ ਸਮਝਦੇ ਹਾਂ ਇਸ ਦਾ ਮਤਲਬ ਇਹ ਹੋਗਾ ਕਿ ਸ਼ਾਇਦ ਅਸੀਂ ਇਹਨਾਂ ਨੂੰ ਗੱਲ ਕਰਨੀ ਘੱਟ ਗਈ ਹੈ, ਤਾਂ ਇਸ ਕਰਕੇ ਇਹਨਾਂ ਨੇ ਕਾਰਵਾਈ ਘਟਾਤੀ ਹੈ, ਸਲੋ ਕਰਤੀ ਹੈ, ਜਿਵੇਂ ਕਿ ਇਹਨਾਂ ਦੇ ਕੰਮਾਂ ਤੋਂ ਲੱਗਦਾ ਹੀ ਆ। ਜਦੋਂ MC ਇਲੈਕਸ਼ਨ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ, ਘਟਨਾਵਾਂ ਜਿਹੜੀਆਂ ਨੇ ਜਿਹੜੀ ਪਹਿਲਾਂ ਹੋਈਆਂ ਉਹਦੇ ਉੱਤੇ ਗੱਲ ਕਰਨੀ ਬਿਲਕੁਲ ਬੰਦ ਹੋ ਗਈ ਆ। ਅਸੀਂ ਇਹਨਾਂ ਨੂੰ ਕਿਹਾ ਕਿ ਇੱਥੇ ਸਾਨੂੰ ਦੱਸੋ ਕੀ ਹੋ ਰਿਹਾ। ਕਹਿੰਦੇ ਕਿ ਵੀ ਸਾਨੂੰ ਇਲੈਕਸ਼ਨ ਕਰਵਾ ਲੈਣ ਦਿਓ, ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਜੀ, ਉਸ ਤੋਂ ਬਾਅਦ ਕਾਰਵਾਈ ਕਰਾਂਗੇ। ਇਸ ਤੋਂ ਪਹਿਲਾ ਮਸਲਾ ਇਲੈਕਸ਼ਨ ਵਾਲਾ ਜ਼ਰੂਰੀ ਹੈ ਜਾਂ ਇਹ ਜ਼ਰੂਰੀ ਹੈ ਜੀ? ਇਸ ਤੋਂ ਪਹਿਲਾਂ ਚੱਪੜਚਿੜੀ ਦੇ ਵਿੱਚ ਫਤਿਹ ਸਮਾਗਮ ਹੋਇਆ ਸੀਗਾ ਨਾ, ਫਤਿਹ ਦਿਵਸ ਮਨਾਇਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। ਉਦੋਂ ਵੀ ਸਾਨੂੰ ਇਹੀ ਬਚਨ ਕੀਤੇ, ਕਹਿੰਦੇ ਕਿ ਵੀ ਸਾਨੂੰ ਪਹਿਲਾਂ ਉਹ ਸਮਾਗਮ ਨਿਬੇੜ ਲੈਣ ਦਿਓ ਜੀ, ਫਿਰ ਗੱਲ ਕਰਾਂਗੇ ਬੇਅਦਬੀ ਦੀ ਕਾਰਵਾਈ ਦੇ ਉੱਤੇ। ਕਿ ਵੀ ਕਮਾਲ ਹੋ ਗਈ ਕਿ ਵੀ ਸਾਨੂੰ ਇੱਥੇ ਰੋਜ਼ ਬਹਿ ਕੇ ਸੰਗਤ ਨੂੰ ਇਹ ਦੱਸਣਾ ਹੋ ਰਿਹਾ ਕਿ ਭਾਈ ਬੇਅਦਬੀ ਹੋਈ ਹੈ ਇੰਨੀ ਤਰੀਕ ਨੂੰ, ਤੇ ਤੁਸੀਂ ਕਾਰਵਾਈ ਕਹਿੰਦੇ ਹੋ ਡਿਲੇ ਕਰਕੇ ਬਾਅਦ ਚੋਂ ਕਰ ਲੈਂਦੇ ਆ। ਹੁਣ ਅਖੀਰ ਸਾਨੂੰ ਸੰਗਤ ਨੂੰ ਇਹਦਾ ਫੈਸਲਾ ਲੈਣਾ ਪਿਆ ਕਿ ਲੱਗਦਾ ਕਿ ਪ੍ਰਸ਼ਾਸਨ ਜਿਹੜੀ ਆ ਜਾਂ ਜਿਹੜੀ ਇੱਥੋਂ ਦੇ ਚਲਾਉਣ ਵਾਲੇ ਨੇ ਹਨਾ ਇਸ ਸਿਟੀ ਨੂੰ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਵੀ ਕਿਹੜੀ ਗੱਲ ਜ਼ਰੂਰੀ ਆ। ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਲੈਕਸ਼ਨ ਜ਼ਰੂਰੀ ਹੈ ਕਿ ਜਿਹੜੀ ਬੇਅਦਬੀ ਹੋਈ ਉਹ ਜ਼ਰੂਰੀ ਆ, ਉਹਦੇ ਉੱਤੇ ਕਾਰਵਾਈ ਕਰਨੀ ਜ਼ਰੂਰੀ ਆ। ਜਿਸ ਕਰਕੇ ਸੰਗਤ ਅੱਜ ਸੜਕ ਤੇ ਉਤਰੀਆਂ ਨੇ, ਪੂਰਾ ਰੋਡ ਜਾਮ ਕੀਤਾ। ਤੇ ਹੁਣ ਪ੍ਰਸ਼ਾਸਨ ਜਦੋਂ ਇੱਥੇ ਇਕੱਠਾ ਹੋਏਗਾ ਤੇ ਉਹਨਾਂ ਦਾ ਇੱਥੇ ਮੌਜੂਦਾ MLA ਉਹਨੂੰ ਕਿਹਾ ਕਿ ਵੀ ਤੂੰ ਇੱਥੇ ਆ ਕੇ ਦੱਸ ਸਾਨੂੰ ਕਿ ਤੇਰੇ ਉੱਤੇ ਤੂੰ ਪੈਰਵਾਈ ਕਰਾਉਣੀ ਹੈ। ਇੱਥੇ ਤੁਹਾਡੀ ਜ਼ਿੰਮੇਵਾਰੀ ਹੈ ਪੈਰਵਾਈ ਕਰਾਉਣ ਦੀ, ਪ੍ਰਸ਼ਾਸਨ ਨੂੰ ਕਹਿਣ ਦੀ, ਨਾ ਕਿ ਇਲੈਕਸ਼ਨਾਂ ਦੀ ਲੜਨ ਦੀ ਲੋੜ ਹੈ ਤੈਨੂੰ। ਸੋ ਬੇਨਤੀ ਹੈ ਸੰਗਤ ਜੀ, ਇਸ ਦੇ ਉੱਤੇ ਆਪਾਂ ਨੂੰ ਅਖੀਰ ਤੱਕ ਪੈਰਵਾਈ ਦੇਣ ਦੀ ਲੋੜ ਆ।
ਆਪਾਂ ਵਿੱਚ ਵਿਚਾਲੇ ਕਿਸੇ ਚੀਜ਼ ਨੂੰ ਨਹੀਂ ਛੱਡਣਾ ਚਾਹੀਦਾ। ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਇਦਾਂ ਦੀ, ਕਿਸੇ ਦੇ ਵੀ ਬੱਚੇ ਦੇ ਨਾਲ ਹੁੰਦੀ ਹੈ, ਕਿਸੇ ਨਾਲ ਰੇਪ ਹੁੰਦਾ, ਕੁਝ ਵੀ ਹੁੰਦਾ, ਜਦੋਂ ਪ੍ਰਸ਼ਾਸਨ ਇਸ ਤੇ ਢਿੱਲਾ ਖਾਵੇ ਪੈਰਾ ਤਾਂ ਲੋਕਾਂ ਨੂੰ ਇਕੱਠੇ ਹੋ ਕੇ ਉੱਤੇ ਪੈਰਵਾਈ ਕਰਾਉਣੀ ਚਾਹੀਦੀ ਆ। ਸੋ ਬਹੁਤ ਜ਼ਰੂਰੀ ਆ। ਸੋ ਇਹੀ ਬੇਨਤੀ ਆ, ਆਪ ਜੀ ਇਸ ਉੱਤੇ ਪੈਰਵਾਈ ਕਰਾਇਆ ਕਰੋ। ਨੌਜਵਾਨਾਂ ਨੂੰ ਬੇਨਤੀ ਆ, ਇਕੱਤਰਤਾ ਬਣਾਓ। ਦੇਖੋ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਕਿ ਨੌਜਵਾਨ ਜਦੋਂ ਬੋਲਦਾ ਨਾ, ਜਦੋਂ ਨੌਜਵਾਨ ਤੁਰਦਾ ਤਾਂ ਜਿਹੜੇ ਪ੍ਰਸ਼ਾਸਨ ਵਾਲੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਹੁੰਦੀ ਆ। ਕਿਉਂਕਿ ਅਸੀਂ ਗੱਲ ਕਰਨੀ ਹੈ ਸਾਫ਼ ਸੁਥਰੀ ਸਿੱਧੀ ਗੱਲ ਕਰਨੀ ਆ। ਜਿਵੇਂ ਤੁਹਾਨੂੰ ਪਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਜਦੋਂ ਇੱਥੇ ਆਏ ਆ, ਜਦੋਂ ਆਏ ਆ ਦੁਬਈ ਤੋਂ, ਆਉਂਦੇ ਸਾਰ ਅੰਮ੍ਰਿਤ ਛਕਾਉਣਾ, ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਨਸ਼ੇ ਛੁਡਾ ਕੇ ਆਪਣੇ ਗੁਰੂ ਦੇ ਲੜ ਲਾਇਆ। ਉਹਨਾਂ ਨੇ ਕਿਹੜਾ ਮਾੜਾ ਕੰਮ ਕੀਤਾ ਸੀਗਾ? ਉਹਨੂੰ ਜਾਲ 'ਚ ਫਸਾ ਕੇ ਤਰੀਕੇ ਦੇ ਨਾਲ ਉਹਨੂੰ ਜੇਲ੍ਹ 'ਚ ਡੱਕਤਾ। ਕਿਉਂ ਭਾਈ? ਕਿ ਜਦੋਂ ਪੰਜਾਬ ਦੇ ਨੌਜਵਾਨ ਬੋਲਣਾ ਸ਼ੁਰੂ ਕਰਨ, ਸਫਾਈ ਕਰਨ ਸ਼ੁਰੂ ਕਰਨ, ਗੰਦ ਹਟਾਉਣ ਲੱਗਣ, ਨਸ਼ਿਆਂ ਤੋਂ ਲੋਕਾਂ ਨੂੰ ਬਚਾਉਣ ਲੱਗਣ, ਤੁਸੀਂ ਉਹਨਾਂ ਨੂੰ ਜੇਲ੍ਹ 'ਚ ਡੱਕ ਦੇਣਾ ਵੀ? ਡੱਕ ਲਓ ਫਿਰ। ਕਿੰਨੀ ਕੁ ਜੇਲ੍ਹਾਂ ਲੰਬੀਆਂ ਬਣਾਓਗੇ? ਮੈਂ ਤਾਂ ਕਹਿੰਦਾ ਕਿ ਘਰ ਹੁਣ ਅੰਮ੍ਰਿਤਪਾਲ ਵਰਗੇ ਸਿੰਘ, ਹੋਰ ਸਿੰਘ ਜਿਹੜੇ ਦੀਪ ਸਿੰਘ ਵਰਗੇ ਸਿੰਘ, ਉਹਨਾਂ ਦੀ ਸੋਚ ਵਾਲੇ ਪੈਦਾ ਹੋਣ ਤੇ ਜੇਲ੍ਹਾਂ ਭਰ ਜਾਣ ਭਾਵੇਂ ਸਾਡੀਆਂ, ਪਰ ਅਸੀਂ ਪੰਜਾਬ ਨੂੰ ਇਦਾਂ ਮੁੱਕਦਾ ਨਹੀਂ ਵੇਖ ਸਕਦੇ। ਪੰਜਾਬ 'ਚ ਨਸ਼ੇ ਦੀ ਨਹਿਰਾ ਜਿਹੜੀ ਚੱਲ ਰਹੀ ਉਹਨੂੰ ਚੱਲਦਾ ਨਹੀਂ ਵੇਖ ਸਕਦੇ। ਇਸ ਪ੍ਰਦਰਸ਼ਨ ਨੂੰ ਕਰਨ ਤੋਂ ਬਾਅਦ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦਾ ਕੋਈ ਪ੍ਰਪੋਜ਼ਲ ਆਇਆ ਕਿ ਇਹਨੂੰ ਜਿਹੜਾ ਪੋਸਟਪੋਨ ਕਰ ਦਿਓ ਜਾਂ ਇਦਾਂ ਦਾ ਕੁਝ? ਪੋਸਟਪੋਨ ਨਹੀਂ, ਉਹਨਾਂ ਨੇ ਤਾਂ ਇਹ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਅਸੀਂ ਨੇੜੇ ਹਾਂ ਜੀ, ਅਸੀਂ ਦੇ ਉੱਤੇ ਗੱਲ ਕਰਾਂਗੇ, ਸਾਨੂੰ ਇਲੈਕਸ਼ਨ ਟਪਾ ਲੈਣ ਦਿਓ, ਬਹੁਤ ਸਾਰੀ ਡਿਊਟੀਆਂ ਨੇ, ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ। ਬਾਕੀ ਐਸਪੀ ਆ, ਇਹਨਾਂ ਦੇ ਜਿਹੜੇ ਅਫਸਰ ਨੇ ਮੇਨ, ਉਹ ਸਾਡੇ ਨਾਲ ਜਦੋਂ ਗੱਲ ਕਰਦੇ ਤਾਂ ਉਹ ਇਹੀ ਯਕੀਨ ਦਿਖਾਉਂਦੇ ਆ ਕਿ ਅਸੀਂ ਨੇੜੇ ਆ ਜੀ, ਸਾਨੂੰ ਆਇਡੈਂਟੀਫਾਈ ਹੋ ਗਿਆ ਕੋਈ ਚੀਜ਼ਾਂ, ਅਸੀਂ ਕਰ ਲਾਂਗੇ ਜੀ। ਜਤਨ ਇੱਕ ਹੋਰ ਗੱਲ ਦੱਸਿਓ ਕਿ ਇਹ ਜਿਹੜਾ VIP ਏਰੀਆ ਹੋਮਲੈਂਡ ਦੀ ਬਿਲਕੁਲ ਆਪੋਜੀਟ ਹੈ, ਦੁਖਦਾਇਕ ਘਟਨਾਕ੍ਰਮ ਵਾਪਰਿਆ, ਫਿਰ ਇੱਥੇ ਤੇ CCTV ਹੈ, ਇੱਥੇ ਬਹੁਤ ਸਿਕਿਉਰ ਹੈ ਆਪਣੇ ਆਪ ਦੇ ਵਿੱਚ। ਕੀ CCTV ਤੁਸੀਂ ਨਿੱਜੀ ਤੌਰ ਤੇ ਵੀ ਕੋਈ ਖੰਗਾਲ ਕੇ ਦੇਖਿਆ ਆ? ਦੁਬਾਰਾ ਬੋਲਿਓ। ਮੈਂ ਕਹਿ ਰਿਹਾ ਵੀ ਇੱਕ VIP ਏਰੀਆ, ਇੱਥੇ ਬਹੁਤ ਸਾਰੀ ਸਿਕਿਉਰਿਟੀ ਹੈ, ਜਿਹੜੇ CCTV ਲੱਗੇ ਹੋਏ ਆ ਇੱਥੋਂ ਦੇ, ਤੇ ਉਸ ਘਟਨਾ ਦੇ ਨਾਲ ਸੰਬੰਧਿਤ ਤੁਸੀਂ ਕੋਈ ਖੰਗਾਲ ਕੇ ਵੀ ਦੇਖਿਆ ਕੈਮਰੇ ਨੂੰ, ਕੋਈ ਇਦਾਂ ਦਾ ਕੁਝ? ਜੀ ਬਿਲਕੁਲ ਭਾਈ ਸਾਹਿਬ ਜੀ, ਇੱਥੇ ਜਿੰਨੇ ਕੈਮਰੇ ਲੱਗੇ ਨੇ ਸਾਰੇ ਕੈਮਰਿਆਂ ਨੂੰ ਚੈੱਕ ਕੀਤਾ ਗਿਆ। ਅੱਧੇ ਤੋਂ ਵੱਧ ਤਾਂ ਜਿਹੜੇ ਕੈਮਰੇ ਮੇਨ ਥਾਵਾਂ ਦੇ ਉੱਤੇ ਸੀ ਉਹ ਸਾਰੇ ਬੰਦ ਪਏ ਨੇ, ਉਹ ਚੱਲ ਨਹੀਂ ਰਹੇ। ਜਿਹੜੇ ਕੈਮਰੇ ਇਹਨਾਂ ਨੂੰ ਲੱਗਿਆ ਥੋੜੀ ਲੋਕੇਟਿਵ ਹੋ ਸਕਦੇ ਨੇ, ਉਸ ਕੈਮਰਾ ਤੋਂ ਇਹਨਾਂ ਨੇ ਡਾਟਾ ਕੱਢਿਆ, ਉਹ ਡਾਟੇ ਦੇ ਉੱਤੇ ਇਹ ਚੈਕਿੰਗ ਕਰ ਰਹੇ ਨੇ। ਅਸੀਂ ਸਮਝਦੇ ਹਾਂ, ਅਸੀਂ ਲੋਕ ਸਮਝਦੇ ਹਾਂ ਕਿ ਵੀ ਕੰਮ ਕਰਦੇ ਆ ਸਮਾਂ ਲੱਗਦਾ, ਠੀਕ ਹੈ ਜੀ, ਕੰਮ ਕਰਦੇ ਆ ਸਮਾਂ ਲੱਗਦਾ, ਅਸੀਂ ਵੇਟ ਕਰ ਰਹੇ ਆ, ਪਰ ਸਾਨੂੰ ਇਹ ਆ ਕਿ ਇਲੈਕਸ਼ਨ ਚੱਲ ਰਹੇ ਆ ਮਿਊਨਿਸਪਲ ਕਾਰਪੋਰੇਸ਼ਨ ਦੇ, ਉਹ ਜ਼ਰੂਰੀ ਹੋ ਗਿਆ ਲੋਕਾਂ ਵਾਸਤੇ। ਇੱਥੇ ਲੋਕ ਆਉਂਦੇ ਨਹੀਂ ਗਏ। ਮੌਜੂਦਾ MLA ਜਿਹੜਾ ਹੈਗਾ ਉਹਦੇ ਉੱਤੇ ਕੋਈ ਗੱਲ ਹੀ ਨਹੀਂ ਕਰਦਾ, ਸ਼ਹਿਰ 'ਚ ਕੁਝ ਹੋਇਆ। ਕਿੰਨੀ ਮਤਲਬ ਗਲਤ ਲੱਗਣ ਵਾਲੀ ਗੱਲ ਆ ਸਾਡੇ ਤੇ ਕਿ ਤੁਹਾਡੇ ਲਈ ਜ਼ਰੂਰੀ ਨਹੀਂ ਸੀਗੇ ਗੁਰੂ ਸਾਹਿਬ, ਤੁਹਾਡੇ ਲਈ ਗੁਟਕਾ ਸਾਹਿਬ ਦੀ ਬੇਦਬੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ। ਇਹ ਅਸੀਂ ਸੁਚੇਤ ਕਰਨਾ ਚਾਹੁੰਦੇ ਇਹਨਾਂ ਲੋਕਾਂ ਨੂੰ ਕਿ ਭਾਈ ਇਹ ਜ਼ਰੂਰੀ ਚੀਜ਼ ਹੈ ਸਾਡੇ ਵਾਸਤੇ, ਦਾ ਅਸੀਂ ਤਾਂ ਨਹੀਂ ਬੈਠ ਸਕਦੇ। ਇਹ ਪ੍ਰੋਟੈਸਟ ਕਦੋਂ ਤੱਕ ਰਹੂਗਾ ਜੀ? ਵੇਖੋ, ਦੋ ਹੀ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਮੰਗ ਰੱਖੀ ਆ ਕਿ ਕਿੰਨੇ ਇਹ ਕੰਮ ਕੀਤਾ ਤੇ ਕੌਣ ਕਰਵਾ ਰਿਹਾ। ਜਦੋਂ ਤੱਕ ਇਹ ਸਾਹਮਣੇ ਨਹੀਂ ਆਉਂਦੇ ਇਹ ਮੋਰਚਾ ਚੱਲੂਗਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੇ ਸੇਵਾਦਾਰ ਵੱਲੋਂ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਪੱਖ ਜਾਣਿਆ ਕਿ ਜਿਹੜਾ ਅਗਲਾ ਸਿੱਟਾ ਕੀ ਹੋਵੇਗਾ, ਪਰ ਸੰਗਤ ਦੇ ਵੱਲੋਂ ਸ਼ਾਂਤਮਈ ਜਿਹੜਾ ਬੈਠ ਕੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।